असलामुअलैकुम जी। हाँ जी दोस्तों, की हाल चाल है। मैं थोड़ा भी उमर शहजाद जी, यूट्यूब चैनल देश मेरा पंजाब तो ते बाकी मेरे नाल मेरी टीम मौजूद है जी। भाई अब्दुल रज़ाक, भाई सलीम ते भाई माविया शफीक। प्रोग्राम का आगाज करते हैं जी एक तजम्मल कलीम की नज़म तो कि टिब्बा टोया एक बराबर, गड्डिया बोया एक बराबर। वाह जी वाह। टिब्बा टोया एक बराबर, गड्डिया बोया एक बराबर। राती अख ते बदल बरसे, रोया चोया एक बराबर। वाह जी कसमें सुन के नींदर उड़ गई, सुता मोया एक बराबर। माड़े घर नूं बूहा कादा, खुला ढोया एक बराबर। वाह जी और सूरज टुरदा नाल बराबर, दिन क्यों लगन साल बराबर। और भाई सलीम अगे की कह रहा कि विथ ते सजना विथ हुंदी है, भावें होवे वाल बराबर। और अख दा चानन मर जावे ते नीला पीला लाल बराबर। वाह जी बिल्कुल। अख दा चानन मर जावे ते नीला पीला लाल बराबर। जुल्ली मंजी भैन नूं दे के, साडियां भैणां नूं ਜਿਹੜੇ ਸਾਡੇ ਮਾਪੇ ਦਿੰਦੇ ਆ हाँ जी ਤੇ ਭੈਣ ਭਰਾ ਜਿਹੜੇ ਦਿੰਦੇ ਆ, ਜੁੱਲੀ ਮੰਜੀ ਭੈਣ ਨੂੰ ਦੇ ਕੇ ਵੰਡ ਲੈ ਵੀਰਾਂ ਮਾਲ ਬਰਾबर। वाह जी ਬਹੁਤ ਵੱਡੀ ਗੱਲ ਕਰ ਰਿਹਾ ਕਿ ਜੁੱਲੀ ਮੰਜੀ ਭੈਣ ਨੂੰ ਦੇ ਕੇ ਵੰਡ ਲੈ ਵੀਰਾਂ ਮਾਲ ਬਰਾबर। ਔਰ ਕਹਿੰਦਾ ਕਿ ਮੁਰਸ਼ਦ ਜੇ ਨਾ ਰਾਜ਼ੀ ਹੋਵੇ, ਮੁਜਰਾ ਨਾਚ ਧਮਾਲ ਬਰਾबर। ਉੱਤੋਂ ਉੱਤੋਂ ਪਰਦੇ ਪਾਵਨ, ਵਿੱਚੋਂ ਸਭ ਦਾ ਹਾਲ ਬਰਾबर। वाह जी वाह। ये तजम्मल कलीम साहब की नज़म है जी, बहुत ज़बरदस्त उन्होंने लिखा जी अज के हवाले दे नाल। और अज यही कुछ साडे मुआशरे दे विच हो रहा वा जी। भाई सलीम कुछ कहना चाहोगे? बंदा इसनूं समझे है ना तो बहुत दुनिया गल्लां कीतियां ने। बहुत ज़बरदस्त जी। बंदा देन रखदा है ना समझदा पंजाबी जेड़ा बंदा, हाँ जी ਉਹਨੇ ਬਹੁਤ ਦੁਨੀਆ ਗੱਲਾਂ ਕਰੇ ਕੀਤੀਆਂ ਯਾਰ। ਸਮਝਾਉਣ ਦੀ ਖਾਤਰ ਸਮਝਾਉਣ ਵਾਲੀ ਗੱਲ ਹੀ ਹੈ ਇਹ। बिल्कुल बिल्कुल बिल्कुल। ਜੇ ਬੰਦਾ ਸਮਝੇ ਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਯਾਰ ਸਾਰੇ ਸਾਰੇ ਜ਼ਮੀਨ ਜਾਇਦਾਦਾਂ ਇਹਨਾਂ ਦੇ ਪਿੱਛੇ ਦੌੜੀ ਗਈ ਹੈ। नाम दे रह गए भाई, ਨਾਮ ਦੇ ਰਹਿ नाम दे रह गए यार, दिखावा हो रहा बहुत कुछ। ਬਿਲਕੁਲ। ਬਾਕੀ ਵਕਤ ਯਾਰ ਸਾਰਿਆਂ ਨਾਲ ਗੁਜ਼ਰ ਹੀ ਜਾਂਦਾ, ਜਿਸਲਾ ਵੀ ਰਹਿੰਦਾ बिल्कुल इस तरह ही है। ਪਰ ਭੈਣਾਂ ਭਰਾਵਾਂ ਦੇ ਰਿਸ਼ਤੇ ਹਨ ਇਹ ਦੁਬਾਰਾ ਨਹੀਂ ਮਿਲਦੇ। ਕਹਿੰਦੇ ਆ ਕਿ ਜਿਹੜੀ ਭੈਣ ਹੁੰਦੀ ਆ ਤੁਹਾਡੀ ਮਾਂ ਤੋਂ ਬਾਅਦ ਤੁਹਾਡੀ ਮਾਂ ਹੀ ਆ, ਸਮਝ ਲਓ ਵੀ ਬੇਸ਼ੱਕ ਵੱਡੀ ਹੋਵੇ ਜਾਂ ਛੋਟੀ ਹੋਵੇ, ਉਹ ਵੀਰਾਂ ਨੂੰ ਇਸ ਤਰ੍ਹਾਂ ਹੀ ਸਾਂਭਦੀ ਆ, ਇਸ ਤਰ੍ਹਾਂ ਹੀ ਉਹਨਾਂ ਦੀ ਕੇਅਰ ਕਰਦੀ ਜਿਸ ਤਰ੍ਹਾਂ ਮਾਂ ਹੁੰਦੀ ਆ। ਬਿਲਕੁਲ। ਔਰ ਜਦੋਂ ਵੰਡ ਦੀ ਵਾਰੀ ਆਉਂਦੀ ਆ, ਅਸੀਂ ਉਹ ਦਹੇਜ ਦੇ ਕੇ, ਜਹੇਜ ਜਿਹਨੂੰ ਕਹਿੰਦੇ ਆ ਉਰਦੂ ਦੇ ਵਿੱਚ, ਦੇ ਕੇ ਕਹਿ ਦਿੱਤਾ ਕਿ ਅਸੀਂ ਬੜਾ ਆਸਾਨ ਕਰਦਾ ਉਹਦੇ ਤੇ। ਹਾਂਜੀ ਔਰ ਜਿਹੜੀ ਜਾਇਦਾਦ ਹੁੰਦੀ ਉਹਦੇ ਵਿੱਚ ਬਸ ਜੇ ਅਸੀਂ ਉਹ ਜਹੇਜ ਦੇ ਦਿੱਤਾ, ਉਹਦਾ ਹਿਸਾਬ ਦਾ ਬਰਾਬਰ ਹੋਣਾ। ਉਹਦਾ ਹਿੱਸਾ ਹੀ ਕੱਢ ਦਈਦਾ ਨਾ ਵਿੱਚੋਂ, ਹਾਲਾਂਕਿ ਨਾ ਇਨਸਾਫੀ। ਨਾ ਵੀ ਆਪਣਾ ਸਲਾਮ ਹੀ ਇਸ ਚੀਜ਼ ਦੀ ਇਜਾਜ਼ਤ ਹੈ। ਬਿਲਕੁਲ ਇਹ ਆ ਭੈਣ ਦਾ ਜਾਂ ਮਾਂ ਦਾ ਬੀਜੀ ਦਾ ਜਿਹੜਾ ਹਿੱਸਾ ਵਾ ਉਹ ਬਿਲਕੁਲ ਦੇਣਾ ਚਾਹੀਦਾ ਸਾਰਿਆਂ ਦੇਣਾ ਚਾਹੀਦਾ, ਬਿਲਕੁਲ, ਇਸ ਕੋਈ ਸ਼ੱਕ ਨਹੀਂ। ਔਰ ਥੋੜਾ ਬਹੁਤਾ ਹਾਂ ਉਹ ਆਪਣੀ ਖੁਸ਼ੀ ਦੇ ਨਾਲ ਦਾ ਸਵਾਲ ਕਰ ਦੇਵੇ, ਨਾ ਲਵੇ ਕੋ ਲੈਣਾ ਗੱਲ ਨਹੀਂ, ਫਿਰ ਵੀ ਭਾਈ ਨਹੀਂ ਦੇਣਾ ਚਾਹੀਦਾ। ਨਹੀਂ ਯਾਰ ਉਹਦਾ ਹੱਕ ਹੈ। ਉਹ ਮੈਂ ਤਾਂ ਨਹੀਂ ਗੱਲ ਕਰ ਰਿਹਾ, ਉਹਦਾ ਹੱਕ ਤੇ ਬਣਦਾ। ਆਪਣੀ ਮਰਜ਼ੀ ਨਾਲ ਛੱਡ ਸਕਦਾ ਬੰਦਾ ਹੈ, ਜੇ ਮਤਲਬ ਕੋਈ ਸ਼ਰ੍ਹਾ ਕੋਈ ਇਹ ਨਹੀਂ ਕਹਿ ਰਹੀ ਕਿ ਲਾਜ਼ਮੀ ਦੇਣਾ, ਤੁਸੀਂ ਉਹਦਾ ਹਿੱਸਾ ਬਣਦਾ ਵਾ। ਹੁਣ ਤੁਸੀਂ ਕੋਈ ਚੀਜ਼ ਮੈਨੂੰ ਦਿੰਦੇ ਹੋ ਨਾ, ਮੇਰਾ ਅਗਰ ਹਿੱਸਾ ਵਾ, ਮੇਰਾ ਹੱਕ ਵਾ ਉਸ ਚੀਜ਼ ਤੇ, ਤੁਸੀਂ ਮੈਨੂੰ ਦੇ ਦਿੱਤਾ, ਹਾਂ ਮੇਰਾ ਦਿਲ ਚੀਜ਼ ਉਸ ਚੀਜ਼ ਨੂੰ ਨਹੀਂ ਚਾਹ ਰਿਹਾ, ਮੁਤਮਿਨ ਨਹੀਂ ਹੋ ਰਿਹਾ, ਤੇ ਮੈਂ ਆਲਰੇਡੀ ਵਿਆਹ ਕੇ ਮਤਲਬ ਅਗਲੇ ਘਰ ਚਲੇ ਜਾਣਾ। ਮੈਂ ਇੱਕ ਭੈਣ, ਜਾਣੀ ਕਿ ਭੈਣ ਦੇ ਨਾਤੇ ਤੇ ਗੱਲ ਕਰ ਰਿਹਾ, ਵਿਆਹ ਕੇ ਅਗਲੇ ਘਰ ਚਲੇ ਜਾਣਾ, ਮੈਨੂੰ ਪਤਾ ਵੀ ਮੈਨੂੰ ਸਾਰਾ ਕੁਝ ਉੱਥੋਂ ਲੱਭ ਜਾਣਾ। ਠੀਕ ਆ, ਉਹ ਆਪਣੇ ਭਰਾਵਾਂ ਦੀ ਖਾਤਰ ਯਾਨੀ ਕਿ ਉਹ ਚੀਜ਼ ਨੂੰ ਛੱਡ ਦੇਵੇ, ਇਹਦੇ 'ਚ ਹਰਜ ਕੋਈ ਨਹੀਂ। ਲੇਕਿਨ ਸਾਡੇ ਕੋਲੋਂ ਨਾ ਇਜ਼ਦਾਫੀ ਹੁੰਦੀ ਹੈ, ਅਸੀਂ ਇਹ ਕਰਦੇ ਹੀ ਨਹੀਂ। ਇਹ ਵੀ ਚੀਜ਼ ਤਾਂ ਦੇਖਣੀ ਚਾਹੀਦੀ ਹੈ ਨਾ ਕਿ ਅਗਰ ਯਾਰ ਭੈਣ ਆਪਾਂ ਵਿਆਹ ਕੀ ਦੇ ਘਰ ਦੇ ਵਿੱਚ ਉਹਦੇ ਮਾਲੀ ਹਾਲਾਤ ਅਗਰ ਨਹੀਂ ਠੀਕ ਤੇ ਭਰਾ ਦਾ ਹੱਕ ਬਣਦਾ। ਬਿਲਕੁਲ ਬਿਲਕੁਲ। ਵਿਰਾਸਤ ਦਾ ਹਿੱਸਾ ਹੈ ਵਾ, ਦੇਣ ਦੀ ਵਸੀਅਤ ਰੱਖਦੀ ਹੈ ਤਾਂ ਦੇਣਾ ਚਾਹੀਦਾ। ਭਾਈ ਸਲੀਮ, ਵਿਰਾਸਤ ਤੋਂ ਬਗੈਰ ਫਰਮਾਨ ਹੈਗਾ, ਅਗਰ ਤੁਹਾਡੇ ਅੰਦਰ ਜਾਂ ਤੁਹਾਡਾ ਰਿਜ਼ਕ ਤੰਗ ਹੁੰਦਾ ਜਾਂ ਤੁਹਾਡੇ ਘਰ ਦੇ ਅੰਦਰ ਕੋਈ ਤੰਗੀ ਰਿਜ਼ਕ ਦੇ ਮਾਮਲੇ ਦੇ ਨਾਲ ਕੋਈ ਤੰਗਦਸਤੀ ਹੁੰਦੀ ਹੈ ਨਾ, ਤੇ ਤੁਸੀਂ ਆਪਣੀ ਭੈਣ ਦੀ ਜਾਂ ਸ਼ਾਦੀशुदा ਹੈ ਉਹਦੀ ਭੈਣ ਦੀ ਘਰ ਸੱਦ ਕੇ ਦਾਵਤ ਕਰੋ ਨਾ, ਤੇ ਅੱਲਾਹ ਤਾਲਾ ਰਿਜ਼ਕ ਸ਼ਾਦਾ ਕਰ ਦਿੰਦਾ। ਬੇਸ਼ੱਕ ਇਸ ਕੋਈ ਸ਼ੱਕ ਨਹੀਂ। ਸਭ ਤੋਂ ਪਹਿਲੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਵਾ ਅੱਲਾਹ ਦੇ ਰਾਹ ਤੇ ਦੇਣਾ। ਆਪਣੇ ਘਰ ਇਹੀ ਹੈ, ਦੇਖੋ ਕਿ ਆਪਾਂ ਬਚਪਨ ਦੇ ਵਿੱਚ ਭੈਣ ਭਰਾ ਸਾਰੇ ਇਕੱਠੇ ਖੇਡਦੇ ਆ ਇੱਕੋ ਜਗ੍ਹਾ ਤੇ, ਇੱਕੋ ਜਗ੍ਹਾ ਠੀਕ ਹੈ, ਇੱਕ ਦੂਏ ਤੋਂ ਦੂਰ ਹੁੰਦੇ ਯਾਰ, ਇੱਕ ਦੂਜੇ ਦਾ ਕਿੰਨਾ ਖਿਆਲ ਆ।
ਜਦੋਂ ਸ਼ਾਦੀਆਂ ਹੋ ਜਾਂਦੀਆਂ ਉਹਦਾ ਪਤਾ ਨਹੀਂ ਕੀ ਵਜ੍ਹਾ ਕਿ ਦੂਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਔਰ ਭੈਣਾਂ ਤਰਸਦੀਆਂ ਵਾ ਕਿ ਸਾਡਾ ਵੀਰ ਕਦੋਂ ਸਾਡੇ ਵੱਲ ਚੱਕਰ ਲਾਉਂਦਾ। ਚੱਕਰ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਬਿਲਕੁਲ। ਔਰ ਇਹ ਸਾਡੇ ਮੁਆਸ਼ਰੇ ਦੇ ਵਿੱਚ ਇਸ ਦੌਰ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ। ਬਹੁਤ ਅਸਲ 'ਚ ਉਮਰ ਭਾਈ ਗੱਲ ਇਹ ਹੈ ਕਿ ਯਾਰ ਇੱਕ ਤਾਂ ਮਸਰੂਫੀਅਤ ਇਸ ਦੌਰ 'ਚ ਇੰਨੀ ਹੋ ਗਈ ਆ ਕਿ ਬੰਦੇ ਨੂੰ ਟਾਈਮ ਕੱਢਣਾ ਬਹੁਤ ਮੁਸ਼ਕਿਲ। ਪਰ ਜਿਹੜੇ ਖੂਨੀ ਰਿਸ਼ਤੇ ਆ ਨਾ ਉਹਨਾਂ ਵਾਸਤੇ ਬੰਦੇ ਨੂੰ ਟਾਈਮ ਜ਼ਰੂਰ ਕੱਢਣਾ ਉਹ ਛੱਡਿਆ ਨਹੀਂ ਜਾ ਸਕਦਾ ਭਾਈ ਸਲੀਮ, ਟਾਈਮ ਕੱਢਣਾ ਪੈਂਦਾ ਵਾ, ਮਸਰੂਫੀਅਤ ਜਿੰਨੀ ਵੀ ਹੋਵੇ। ਦੇਖੋ ਕਿਹਨਾਂ ਦੀ ਖਾਤਰ ਇਹ ਸਾਰਾ ਕੁਝ ਕਰਦੇ ਆਪਾਂ? ਬਿਲਕੁਲ ਆਪਣੇ ਆਪਣੇ ਰਿਸ਼ਤੇ, ਆਪਣੇ ਮਤਲਬ ਆਪਣੇ ਜਿਹੜੇ ਘਰ ਦੇ ਅਫਰਾਦ ਉਹਨਾਂ ਵਾਸਤੇ ਕਰਦਾ। ਮੈਂ ਅਗਰ ਕੋਈ ਕਰਦਾ ਮੈਂ ਆਪਣੇ ਘਰ ਵਾਲਿਆਂ ਵਾਸਤੇ ਕਰਦਾ। ਮੈਂ ਤਾਂ 2 ਰੋਟੀਆਂ ਕਿਤੋਂ ਵੀ ਲੈ ਕੇ ਖਾ ਸਕਦਾ ਜਿਹੜੀਆਂ ਮੇਰੇ ਨਸੀਬਾਂ ਦੀਆਂ ਵਾ। ਕਿਹਦੇ ਵਾਸਤੇ ਮਿਹਨਤ ਕਰਦੀ? ਘਰ ਵਾਲਿਆਂ ਵਾਸਤੇ। ਠੀਕ ਆ, ਆਪਣੇ ਭੈਣਾਂ ਭਰਾਵਾਂ ਵਾਸਤੇ, ਆਪਣੇ ਮਾਂ ਪਿਓ ਵਾਸਤੇ, ਆਪਣੇ ਬੀਵੀ ਬੱਚਿਆਂ ਵਾਸਤੇ। ਔਰ ਅਗਰ ਅਸੀਂ ਉਹਨਾਂ ਨੂੰ ਟਾਈਮ ਨਹੀਂ ਦਿਆਂਗੇ ਤੇ ਉਹਨਾਂ ਨੂੰ ਨਾ ਇਨਸਾਫੀ ਨਹੀਂ, ਨਾ ਇਨਸਾਫੀ ਹੈ। ਇਹ ਉਹਨਾਂ ਨੂੰ ਨਾ ਇਨਸਾਫੀ ਹੈ। ਕਿਉਂ ਜੀ? ਇਸੇ ਵਾਸਤੇ ਯਾਰ ਚਾਹੀਦਾ ਕਿ ਬੰਦਾ ਜਿੰਨਾ ਵੀ ਮਸਰੂਫ ਹੋਵੇ ਨਾ ਇੱਕ ਦਿਨ ਯਾਰ ਟਾਈਮ ਕੱਢ ਕੇ ਆਪਣੀ ਇਸ ਲਈ ਤੁਸੀਂ ਭੈਣ ਨਾਲ ਤਾਲੁਕਾਤ ਅੱਛੇ ਰੱਖੋ, ਬੁਰੇ ਰੱਖੋ, ਜਿੱਦਾਂ ਵੀ ਰੱਖੋ। ਮਾਂ ਬਾਪ ਤੋਂ ਬਾਅਦ ਤੁਹਾਡੇ ਹੱਕ 'ਚ ਦੁਆ ਕਰਨ ਵਾਲੀ ਭੈਣ ਹੀ ਹੁੰਦੀ ਹੈ, ਨਾ ਕਿ ਤੁਹਾਡੀ ਬੀਵੀ। ਬੇਸ਼ੱਕ ਮਾਂ ਹੀ ਕੋਈ ਸ਼ੱਕ। ਮਾਂ ਤੋਂ ਬਾਅਦ ਭੈਣ ਨੇ ਦੁਆ ਕਰਨੀ। ਤੁਹਾਡੇ ਉਹਦੇ ਨਾਲ ਤਾਲੁਕ ਅੱਛੇ ਆ ਬੁਰੇ ਆ, ਤੁਸੀਂ ਉਹਨੂੰ ਮਿਲਦੇ ਹੋ ਨਹੀਂ ਮਿਲਦੇ, ਲੇਕਿਨ ਉਹਦੇ ਮੂੰਹ 'ਚੋਂ ਦੁਆ ਹੀ ਨਿਕਲੇਗੀ ਤੁਹਾਡੇ ਵਾਸਤੇ। ਤੇ ਭੈਣ ਬਹੁਤ ਵੱਡਾ ਰੂਪ ਹੈ ਮਾਂ ਦਾ। ਦੂਸਰਾ, ਅੱਲਾਹ ਤਾਲਾ ਸਭ ਦੇ ਭੈਣਾਂ ਭਰਾਵਾਂ ਨੂੰ ਤੰਦਰੁਸਤੀ ਦੇਵੇ, ਸਭ ਦੇ ਆਪਸ 'ਚ ਸਲੂਕ ਰੱਖੇ। ਹੁੰਦੇ ਰਹਿੰਦੇ ਮਾਸ਼ਰੇ ਦੇ ਅੰਦਰ, ਸਾਡੇ ਮਾਸ਼ਰੇ ਦੇ ਅੰਦਰ ਹੁੰਦਾ ਰਹਿੰਦਾ ਮੁਤਾਜ ਹੁੰਦੀ ਰਹਿੰਦੀ ਹੈ, ਲੇਕਿਨ ਬਰਦਾਸ਼ਤ ਕਰਨਾ ਚਾਹੀਦਾ। ਰਿਸ਼ਤੇ ਨਿਭਦੇ ਨੇ ਬਰਦਾਸ਼ਤ ਕਰਨਾ। ਬਰਦਾਸ਼ਤ ਨਾਲ ਦੇਖੋ ਕੁਝ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ ਖੁਦ ਨੂੰ। ਬਿਲਕੁਲ ਉਹ ਹਰ ਇੱਕ ਨੂੰ ਚਾਹੀਦਾ। ਸਿਰਫ ਤੁਸੀਂ ਆਪਣੇ ਆਪ ਤੇ ਲਾਗੂ ਨਾ ਕਰੋ, ਹਰ ਇੱਕ ਨੂੰ ਚਾਹੀਦਾ। ਲੇਕਿਨ ਤੁਸੀਂ ਸ਼ੁਰੂਆਤ ਜਿਹੜੀ ਆਪਣੇ ਆਪ ਤੋਂ ਕਰ ਸਕਦੇ ਹੋ। ਹਾਂ ਜੀ, ਮੈਂ ਚੁੱਕਣਾ। ਅਗਰ ਤੁਸੀਂ ਘਰ ਦੇ ਵਿੱਚ ਤੁਹਾਡਾ ਵੱਡਾ ਭਾਈ ਹੈ, ਛੋਟਾ ਭਾਈ ਹੈ ਨਾ, ਹੁਣ ਜ਼ਰੂਰੀ ਨਹੀਂ ਕਿ ਤੁਹਾਡਾ ਵੱਡਾ ਭਾਈ ਹਰ ਵਕਤ ਸਹੀ ਹੋਵੇ, ਤੁਹਾਡਾ ਵਾਲਿਦ ਉਹ ਵੀ ਹਰ ਵਕਤ ਸਹੀ ਹੋਵੇ। ਵੱਡੇ ਹੋਣ ਦੇ ਨਾਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਹੀ ਹੋਵੇ ਹਰ ਵੇਲੇ। ਅਗਰ ਮੈਂ ਛੋਟਾ ਹਾਂ ਤੇ ਮੈਂ ਵੀ ਕਿਸੇ ਦੇ ਹੱਦ ਤੱਕ ਸਹੀ ਹੋ ਸਕਦਾ। ਠੀਕ ਆ, ਲੇਕਿਨ ਹਾਂ ਤੁਸੀਂ ਉਹਨਾਂ ਦੀ ਦਿਲਆਜ਼ਾਰੀ ਨਾ ਕਰੋ, ਉਹਨਾਂ ਨੂੰ ਤਰੀਕੇ ਨਾਲ ਸਮਝਾਓ। ਨਹੀਂ ਸਮਝਦੇ ਉਸ ਟਾਈਮ ਮਤਲਬ ਬਾਅਦ ਵਕਤ ਬੰਦਾ ਹਾਈਪਰ ਹੋ ਜਾਂਦਾ। ਠੀਕ ਆ, ਉਹ ਮਤਲਬ ਗੱਲ ਇਸ ਤਰ੍ਹਾਂ ਚੱਲ ਜਾਂਦੀ ਹੈ ਕਿ ਉਹ ਜਜ਼ਬਾਤੀ ਬੰਦਾ ਹੋ ਜਾਂਦਾ ਨਾ। ਤੁਸੀਂ ਉਸ ਟਾਈਮ ਨੂੰ ਇਗਨੋਰ ਕਰ ਦਿਓ, ਉੱਥੋਂ ਥੋੜਾ ਜਿਹਾ ਕਿਨਾਰਾ ਕੱਚੀ ਕਰ ਲਓ, ਨਿਕਲ ਜਾਓ ਬਾਹਰ। ਉਸ ਵਕਤ ਦੀ ਤਲਾਸ਼ 'ਚ ਰਹੋ ਕਿ ਜਦੋਂ ਮਾਹੌਲ ਸਾਰਾ ਦੇਖੋ ਜਾ ਹੋਵੇ, ਇਸ ਤਰ੍ਹਾਂ ਦਾ ਮਾਹੌਲ ਲੱਭੋ ਕਿ ਤੁਸੀਂ ਉੱਥੇ ਆਪਣੀ ਗੱਲ ਅਗਲੇ ਨੂੰ ਸੁਣਾ ਸਕੋ। ਔਰ ਬਰਦਾਸ਼ਤ ਕਰਨਾ, ਭਾਈ ਰਜ਼ਾਕ ਨੇ ਜਿਹੜੀ ਗੱਲ ਕਹੀ ਹੈ, ਬਰਦਾਸ਼ਤ ਕਰਨਾ ਜਦੋਂ ਸਿੱਖੋਗੇ ਨਾ, ਜਦੋਂ ਕਿਸੇ ਦੀ ਗੱਲ ਨੂੰ ਤੁਸੀਂ ਬਰਦਾਸ਼ਤ ਕਰ ਲਓਗੇ ਤਾਂ ਬਹੁਤ ਸਾਰੇ ਮਸਲੇ ਜਿਹੜੇ ਆ ਸਾਡੇ ਹੱਲ ਹੋ ਜਾਣਗੇ। ਉਮਰ ਰਿਸ਼ਤਿਆਂ ਨੂੰ ਜੋੜਨ ਦਾ ਦੂਸਰਾ ਨਾਮ ਹੈ ਬਰਦਾਸ਼ਤ ਕਰਨਾ। ਬਿਲਕੁਲ ਜੀ, ਬਿਲਕੁਲ। ਅੱਜ ਦੇ ਮਾਸ਼ਰੇ ਦੇ ਅੰਦਰ ਅਗਰ ਤੁਸੀਂ ਰਿਸ਼ਤੇ ਜੋੜਨੇ ਆ ਨਾ, ਬਰਦਾਸ਼ਤ ਕਰੋ। ਔਰ ਦੂਸਰਾ ਚੁੱਕੋ। ਝੋਖੇ ਰਿਸ਼ਤੇ ਚੁੱਕੋ, ਜਿੱਦਾਂ ਤੁਸੀਂ ਕਿਹਾ ਹੈ ਹਰ ਵਾਰੀ ਇੱਕ ਹੀ ਇਨਸਾਨ ਨਹੀਂ ਝੁਕਣਾ। ਨਹੀਂ, ਉਹ ਤੁਹਾਡੀ ਗੱਲ ਵੀ ਠੀਕ ਹੈਗੀ, ਲੇਕਿਨ ਜਦੋਂ ਵੀ ਮੌਕਾ ਅੱਛਾ ਵੇਖ ਕੇ ਝੁਕਣਾ ਤੁਸੀਂ ਝੁਕੋ। ਅਗਰ ਤੁਹਾਡਾ ਰਿਸ਼ਤਾ ਵੱਜਦਾ ਤਾਂ ਤੁਹਾਡੇ ਝੁਕਣ, ਹਰ ਬੰਦਾ ਆਪਣੇ ਆਪ ਨੂੰ ਵੇਖੇ ਕਿ ਮੇਰੇ ਝੁਕਣ ਨਾਲ। ਇਹ ਚੀਜ਼ ਇਹ ਦੇਖਣੀ ਚਾਹੀਦੀ ਹੈ ਆਪਣਾ ਵੱਡਾ ਭਾਈ ਹੈ, ਆਪਾਂ ਛੋਟੇ ਕਿਸ ਤਰ੍ਹਾਂ ਹੁੰਦਾ ਕਿ ਉਹ ਵੀ ਗਲਤੀ ਕਰ ਜਾਂਦੇ ਆ, ਪਰ ਚਲੋ ਵੱਡਾ ਭਾਈ ਆ, ਆਪਣਾ ਹੱਕ ਬਣਦਾ ਕਿ ਉਹਦੇ ਨਾਲ ਦੁਬਾਰਾ ਬਿਲਕੁਲ ਠੀਕ ਆ। ਪੈਰਾਂ ਨੂੰ ਬੁਲਾਉਣ ਦੇ ਵਿੱਚ ਯਾਰ ਨਹੀਂ, ਇਹਦੇ ਵਿੱਚ ਕੋਈ ਸ਼ਰਮ ਦੀ ਕੋਈ ਸ਼ਰਮ ਨਹੀਂ। ਵੱਡਾ ਭਾਈ ਹੈ, ਚਲੋ ਯਾਰ ਗਲਤੀ ਕਰੇ ਉਹ ਤਰੀਕੇ ਨਾਲ ਜੋ ਠੰਡਾ ਹੋਏ, ਜਿਸ ਤਰ੍ਹਾਂ ਭਾਈ ਨੇ ਗੱਲ ਕੀਤੀ, ਬੈਠ ਕੇ ਤਰੀਕੇ ਨਾਲ ਮੈਨੂੰ ਸਮਝਾ ਦੋ ਕਿ ਭਾਈ ਆਹ ਗੱਲ ਇਸ ਤਰ੍ਹਾਂ ਦੀ ਆ, ਏਦਾਂ ਅਗਰ ਹੋ ਜਾਏ ਤਾਂ ਆਪਣੇ ਸਾਰਿਆਂ ਦਾ ਹੀ ਫਾਇਦਾ। ਬਿਲਕੁਲ। ਇਸਲੀਮ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈਗਾ, ਅਗਰ ਤੁਹਾਡੇ ਰਿਸ਼ਤਿਆਂ ਦੇ ਵਿੱਚ ਸਲੂਕ ਪੈਦਾ ਕਰਨ ਦੀ ਵਜ੍ਹਾ ਤੋਂ ਅਗਰ ਤੁਸੀਂ ਕਿਸੇ ਦੀ ਸੁਲ੍ਹਾ ਕਰਵਾਉਂਦੇ ਹੋ, ਉਹਦੇ ਵਿੱਚ ਤੁਹਾਡੀ ਕੋਈ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਉਹ ਕਿਆਮਤ ਵਾਲੇ ਦਿਨ ਮੇਰੇ ਕੋਲ ਤੁਸੀਂ ਇੱਜ਼ਤ ਲੈਣੀ। ਕੋਈ ਸ਼ੱਕ ਨਹੀਂ, ਉਹਦਾ ਵਾਅਦਾ ਕੀਤਾ ਕਿ ਅਗਰ ਤੁਹਾਡੀ ਇੱਜ਼ਤ ਘਟੇਗੀ। ਲੇਕਿਨ ਅਸੀਂ ਨਾ ਪ੍ਰਸਤੀ ਦੇ ਵਿੱਚ ਮੈਂ ਕੋਈ ਵੀ ਸਾਡਾ ਮਾਸ਼ਰਾ ਇਸ ਟਾਈਮ ਅਸੀਂ ਬਸ ਦਿਲ ਤੇ ਲਾਈਆਂ ਜਾਂ ਦਿਮਾਗ 'ਚ ਰੱਖੀਆਂ ਹੋਈਆਂ, ਸਾਡਾ ਮਾਸ਼ਰਾ ਇਹ ਮਾਸ਼ਰੇ ਦੇ ਅੰਦਰ ਰਿਸ਼ਤਿਆਂ ਦੇ ਵਿੱਚ ਦਰਾੜਾਂ ਪੈ ਰਹੀਆਂ ਵਾ, ਇਹ ਇੱਕ ਅਨਾਹ ਪ੍ਰਸਤੀ ਦੀ ਵਜ੍ਹਾ ਤੋਂ ਕਿ ਮੈਨੂੰ ਇਹਨੇ ਕਿਉਂ ਗੱਲ ਕੀਤੀ, ਮੈਂ ਕਿਉਂ ਨਾ ਮਗਾ ਮੈਂ ਹੀ ਹਾਂ, ਲੇਕਿਨ ਬਰਦਾਸ਼ਤ ਨਹੀਂ ਹੋ ਰਹੀ। ਭਾਈ ਰਜ਼ਾਕ ਇਹਦੇ ਵਿੱਚ ਇੱਕ ਹੋਰ ਗੱਲ ਵੀ ਆ, ਉਹਦੇ ਵਿੱਚ ਪਹਿਲ ਕਰਨੀ ਪੈਣੀ ਆ, ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਣੀ ਆ। ਪਹਿਲੇ ਉਹੀ ਮੈਂ ਗੱਲ ਕੀਤੀ, ਜਦੋਂ ਤੁਸੀਂ ਆਕੜ ਕੇ ਬਹਿ ਜਾਓਗੇ ਨਾ ਯਾਰ ਜੇ ਅਗਰ ਉਹ ਮੇਰੀ ਕੇਅਰ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ, ਜਦੋਂ ਤੁਸੀਂ ਉਹਦੇ ਵਰਗੇ ਹੋ ਜਾਣਾ ਫਿਰ ਜ਼ਾਹਰੀ ਗੱਲ ਮਾਮਲਾ ਖਰਾਬ ਹੋਣੇ। ਯਾਰ ਸਾਨੂੰ ਪਹਿਲ ਕਰਨੀ ਪੈਣੀ ਹੈ। ਬਿਲਕੁਲ ਜੀ, ਸਾਨੂੰ ਝੁਕਣਾ ਪੈਣਾ ਵਾ। ਇਸ ਵਜ੍ਹਾ ਤੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਨਾ ਕਿ ਜਿਹੜਾ ਝੁਕੇਗਾ, ਅਗਰ ਉਹਨੂੰ ਪਤਾ ਹੈ ਦਿਨ ਚ ਹੁੰਦਾ ਨਾ ਕਿ ਮੇਰੀ ਇਹ ਚ ਬੇਇੱਜ਼ਤੀ ਹੈ ਜਾਂ ਦੁਨੀਆ ਦੇ ਸਾਹਮਣੇ ਉਹ ਬੇਇੱਜ਼ਤ ਹੋ ਜਾਂਦਾ, ਉਹ ਇੱਜ਼ਤ ਮੇਰੇ ਕੋਲ ਲੈ ਲਵੇ ਕਿਆਮਤ ਵਾਲੇ ਦਿਨ। ਅੱਛਾ, ਜੇ ਦੋ ਭਰਾਵਾਂ 'ਚ ਨਾਰਾਜ਼ਗੀ ਆ ਤੇ ਛੋਟਾ ਮਨਾਉਣ ਜਾਵੇ ਤਾਂ ਵੱਡਾ ਨਾ ਮੰਨੇ, ਇਹ ਕੀ ਕਰਨਾ ਚਾਹੀਦਾ?
ਯਾਰ ਫਿਰ ਵੀ ਮਨਾਉਣਾ ਚਾਹੀਦਾ ਉਹਨੂੰ ਟਾਈਮ ਲੈ ਕੇ ਗੱਲ ਫਿਰ ਵੀ ਮੁਆਵਿਆ ਭਾਈ ਬੰਦਾ ਛੋਟਾ ਭਰਾ ਤਰਲੇ ਕਰ ਮੰਗ ਫੇ ਕੀ ਕਰੇ ਬੰਦਾ। ਮੁਆਵਿਆ ਭਾਈ ਉਮਰ ਸਾਹਿਬ ਨੇ ਗੱਲ ਨਹੀਂ ਕੀਤੀ ਪਹਿਲੇ ਕਿ ਅਗਰ ਤੁਹਾਨੂੰ ਲੱਗਦਾ ਕਿ ਇੱਕ ਮੌਕਾ ਅੱਛਾ ਨਹੀਂ ਹੈਗਾ ਵਾ ਤੁਸੀਂ ਗਏ ਹੋ ਮਨਾਉਣ ਨਹੀਂ ਮੰਨੇ ਮਤਲਬ ਹੈਕਰ ਹੋ ਗਏ ਜਾਂ ਅਨਾਪ੍ਰਸਤੀ ਦੇ ਵਿੱਚ ਕਿਸੇ ਦੇ ਮਗਰ ਲੱਗ ਗਏ ਨੇ ਲੇਕਿਨ ਤੁਸੀਂ ਉਸ ਮੌਕੇ ਨੂੰ ਇਗਨੋਰ ਕਰਦੇ ਚੁੱਪ ਕਰਕੇ ਆਏ ਹੋ ਖੁਦ ਬੋਲਣ ਨਾਲ ਖੁਦ ਜ਼ਿਆਦਾ ਪਹਿਲੇ ਨਾਲੋਂ ਜ਼ਿਆਦਾ ਰਿਸ਼ਤਾ ਖਤਮ ਕਰਨ ਨਾਲੋਂ ਚੁੱਪ ਕਰਕੇ ਬੰਦਾ ਵਾਪਸ ਆਏ ਤੇ ਫਿਰ ਕਦੀ ਮੌਕਾ ਆਵੇ ਵੇਖੇ ਉਦੋਂ ਫਿਰ ਬੰਦਾ ਇਹਦੇ ਵਿੱਚ ਸ਼ੁਰੂਆਤ ਸ਼ੁਰੂਆਤ ਕਰੇ। ਕਰੇ ਭਾਈ ਮੈਂ ਤੁਹਾਨੂੰ ਇਹ ਕਹਿਣ ਲੱਗਾ ਸੀਗਾ ਕਿ ਤੁਸੀਂ ਮੌਕਾ ਅਗਰ ਤੁਹਾਡਾ ਭਾਈ ਤੁਹਾਨੂੰ ਨਹੀਂ ਦੇ ਰਿਹਾ ਨਾ ਟਾਈਮ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੁਸੀਂ ਉਸ ਟਾਈਮ ਨੂੰ ਇਗਨੋਰ ਕਰਕੇ ਚਲੇ ਜਾਓ ਉੱਥੋਂ ਕਿਉਂਕਿ ਇਹ ਤੁਹਾਡੇ ਵਾਸਤੇ ਫਾਇਦਾਮੰਦ ਆ। ਤੁਸੀਂ ਇਸ ਤਰ੍ਹਾਂ ਦਾ ਕੋਈ ਮੌਕਾ ਲੱਭੋ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਕਰੋ ਜਿਹਦੀ ਵਜ੍ਹਾ ਤੋਂ ਉਹਦਾ ਧਿਆਨ ਤੁਹਾਡੇ ਵੱਲ ਹੋ ਜਾਵੇ ਮਤਲਬ ਕਿ ਉਹਦੇ ਕੋਈ ਜ਼ਰੂਰੀ ਕੰਮ ਜਿਹੜੇ ਕਰਨ ਵਾਲੇ ਉਹ ਕਰਨ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਤੁਸੀਂ ਜੁੱਤੇ ਪਾਲਿਸ਼ ਕਰਤੇ ਉਹਦੇ ਘਰ ਦੇ ਵਿੱਚ ਕੱਪੜੇ ਇਸਤਰੀ ਕਰਤੇ ਨਹਾਉਣ ਵਾਸਤੇ ਪਾਣੀ ਭਰਤਾ ਜਾਂ ਵਾਲਦ ਸਾਹਿਬ ਅਗਰ ਉਹਨੂੰ ਕੋਈ ਕੰਮ ਕਹਿ ਰਿਹਾ ਵੀ ਕੋਈ ਚੀਜ਼ ਲਿਆ ਤੇ ਤੁਸੀਂ ਉਹ ਤੋਂ ਪਹਿਲੇ ਉਹ ਤੁਸੀਂ ਲਿਆ ਕੇ ਦੇ ਦਿਓ ਤਾਂ ਕਿ ਉਹਦਾ ਧਿਆਨ ਜਿਹੜਾ ਤੁਹਾਡੀ ਤਰਫ ਵਾਪਸ ਆਵੇ ਤੇ ਇਨਸ਼ਾਅੱਲਾ ਮੈਨੂੰ ਅੱਲਾ ਤੇ ਬੜਾ ਯਕੀਨ ਹੈ ਕਿ ਉਹ ਇੱਕ ਦਿਨ ਬਹਿ ਕੇ ਖੁਦ ਸੋਚੇਗਾ ਯਾਰ ਕਿ ਮੇਰਾ ਭਰਾ ਮੇਰੀ ਖਾਤਰ ਇੰਨਾ ਕੁਛ ਕਰ ਰਿਹਾ ਔਰ ਮੈਂ ਗਲਤ ਵਾਂ ਮੈਂ ਐਵੇਂ ਅਨਾਪ੍ਰਸਤੀ ਵਾਲੀ ਤੁਰਿਆ ਕਰਦਾ ਹਾਂ ਤੇ ਉਹ ਪਲਟ ਕੇ ਆਏਗਾ ਇਨਸ਼ਾਅੱਲਾ ਤੁਹਾਡੇ ਕੋਲ ਮੇਰਾ ਤਾਂ ਇਹ ਯਕੀਨ ਹੈ। ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਅਗਰ ਬੰਦਾ ਭਰਾ ਵਾਸਤੇ ਟਾਈਮ ਕੱਢਦਾ ਉਹਨੂੰ ਛੋਟੇ ਮੋਟੇ ਕੰਮ ਦੇ ਇਹ ਵਿੱਚ ਦੂਸਰੀ ਚੀਜ਼ ਇਹ ਆ ਕਿ ਜਦੋਂ ਦੇਖੋ ਫਿਰ ਨਾ ਘਰ ਦੇ ਵਿੱਚ ਆਈ ਹੈ ਕੋਈ ਨਹੀਂ ਬੈਠ ਕੇ ਆਪਸ 'ਚ ਗੱਲਬਾਤ ਕਰੋ ਠੀਕ ਹੈ ਕੋਸ਼ਿਸ਼ ਕਰ ਉਹਨੂੰ ਪੁੱਛ ਯਾਰ ਕਿ ਦੱਸ ਤੈਨੂੰ ਮਸਲਾ ਕੀ ਹੈ ਜਿਹੜੀ ਗੱਲ ਤੂੰ ਮੇਰੇ ਨਾਲ ਬਿਲਕੁਲ ਗੱਲ ਕਰਨ ਦੇ ਨਾਲ ਹੀ ਮਸਲੇ ਹੱਲ ਹੋਣੇ ਮਸਲੇ ਹੱਲ ਹੋਣੇ ਆ, ਉਸ ਤਰ੍ਹਾਂ ਦੇ ਹੁਣ ਦਾ ਭਾਈ ਤੁਸੀਂ ਕੀ ਕਹਿੰਦੇ ਇਸ ਬਾਰੇ 'ਚ? ਭਾਈ ਸਲੀਮ ਮੈਂ ਇਹ ਕਹਾਂਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਤਨਖਾਈ ਦੇ ਅੰਦਰ ਮੈਂ ਫਿਰ ਪਹਿਲੇ ਵੀ ਗੱਲ ਕੀਤੀ ਸੀ ਸ਼ਾਇਦ ਕਿ ਤਨਖਾਈ ਦੇ ਅੰਦਰ ਬੈਠਣ ਦਾ ਤਾਂ ਫਾਇਦਾ ਤਾਂ ਹੈ ਨਾ ਅਗਰ ਲੜਾਈ ਦੋਵਾਂ ਭਰਾਵਾਂ ਦੀ ਹੋਵੇ। ਸਾਡੇ ਮਾਸ਼ਰੇ ਦੇ ਅੰਦਰ ਲੜਾਈ ਭਰਾਵਾਂ ਦੀ ਨਹੀਂ ਹੈ ਇੱਕ ਤੀਸਰਾ ਇਨਸਾਨ ਵਿੱਚ ਹੁੰਦਾ ਵਾ ਰਿਸ਼ਤੇਦਾਰਾਂ 'ਚ ਹੁੰਦਾ ਵਾ ਬਿਲਕੁਲ ਪਹਿਲੇ ਸਾਨੂੰ ਭਰਾਵਾਂ ਨੂੰ ਮੇਰੇ ਵੇਖਣ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਕਿਉਂ ਆਪਣੇ ਰਿਸ਼ਤੇ ਨਾਲ ਵਿਗਾੜ ਰਹੇ ਹਾਂ ਕਿਉਂ ਆਪਣੇ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਬਿਲਕੁਲ। ਸਭ ਤੋਂ ਪਹਿਲੇ ਸਾਨੂੰ ਇਹ ਸੋਚਣਾ ਚਾਹੀਦਾ ਔਰ ਇਸ ਤੋਂ ਸਾਨੂੰ ਪਰਹੇਜ਼ ਹੀ ਰੱਖਣਾ ਚਾਹੀਦਾ। ਕੀ ਉਮਰ ਭਾਈ? ਬਿਲਕੁਲ ਜੀ ਰਿਸ਼ਤਿਆਂ ਨੂੰ ਅਗਰ ਬਚਾਉਣਾ ਵਾ ਤੇ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਬਿਲਕੁਲ ਸਭ ਤੋਂ ਜਿਹੜਾ ਸਾਡੀ ਵੀਡੀਓ ਦਾ ਜਿਹੜਾ ਅਹਿਮ ਪੈਗਾਮ ਇਹ ਹੀ ਆ ਕਿ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਤੁਸੀਂ ਆਪਣੇ ਆਪ ਨੂੰ ਦੇਖੋ ਆਪਣੇ ਘਰ ਨੂੰ ਦੇਖੋ ਸਭ ਤੋਂ ਪਹਿਲੇ ਕਿ ਮੈਂ ਫਿਰ ਗੱਲ ਹੋ ਜਾਂਦੀ ਗੱਲ ਵਧਣ ਦਾ ਖਤਰਾ ਹੁੰਦਾ ਵਾ ਕਿ ਤੁਸੀਂ ਸ਼ਾਦੀ ਤੋਂ ਪਹਿਲੇ ਦੇਖੋ ਕਿ ਇੱਕ ਘਰ ਦੇ ਵਿੱਚ 4 ਭਰਾ ਜਾਂ 5 ਭੈਣਾਂ ਜਾਂ 2 ਭਰਾ ਜਿਸ ਤਰ੍ਹਾਂ ਵੀ ਰਹਿ ਰਹੇ ਹੁੰਦੇ ਉਹ ਬੜੇ ਇਤਫਾਕ ਨਾਲ ਪਿਆਰ ਮੁਹੱਬਤ ਨਾਲ ਰਹਿ ਰਹੇ ਹੁੰਦੇ ਕੋਈ ਲੜਾਈ ਝਗੜਾ ਨਹੀਂ ਅਗਰ ਲੜਾਈ ਝਗੜਾ ਹੁੰਦਾ ਵੀ ਤਾਂ ਵਕਤੀ ਤੌਰ ਤੇ ਹੁੰਦਾ ਸਵੇਰ ਲੜਿਆ ਸ਼ਾਮ ਨੂੰ ਫਿਰ ਇਕੱਠੇ ਜਿਸ ਤਰ੍ਹਾਂ ਅਕਸਰ ਬਾਹਰ ਗਲੀ ਦੇ ਵਿੱਚ ਬੱਚੇ ਲੜ ਪੈਂਦੇ ਆ ਹਾਂਜੀ ਉਹ ਸਵੇਰ ਲੜਦੇ ਆ ਸ਼ਾਮ ਨੂੰ ਫਿਰ ਉਸੇ ਤਰ੍ਹਾਂ ਉੱਥੇ ਉਹਨਾਂ ਦੀ ਵਜ੍ਹਾ ਤੋਂ ਸਾਡਾ ਮਾਂ ਪਿਓ ਅਸੀਂ ਦੇਖਿਆ ਮੁਆਸ਼ਰੇ ਦੇ ਵਿੱਚ ਉਹ ਮਾਂ ਪਿਓ ਲੜ ਪੈਂਦੇ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਸੀਂ ਵੀ ਫੇਸ ਕੀਤਾ ਬਚਪਨ ਦੇ ਵਿੱਚ ਤੇ ਸਾਡੀ ਵਜ੍ਹਾ ਤੋਂ ਸਾਡੇ ਆਪਸ ਵਿੱਚ ਤਾਲੁਕਾਤ ਖਰਾਬ ਹੋਏ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬੱਚਿਆਂ ਦੀ ਲੜਾਈ ਨੂੰ ਬੱਚਿਆਂ ਦੀ ਹੱਦ ਤੱਕ ਰੱਖੋ ਕਿਉਂਕਿ ਸ਼ਾਮ ਨੂੰ ਉਹਨਾਂ ਨੇ ਫਿਰ ਉੱਥੇ ਇਕੱਠੇ ਹੋ ਜਾਣਾ ਕਿਉਂ ਤੁਸੀਂ ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗ ਪੈਣੀ ਉਹ ਵੱਡੇ ਹੋ ਕੇ ਬੱਚਿਆਂ ਦੇ ਦਿਲਾਂ 'ਚ ਵੀ ਨਫ਼ਰਤ ਹੋ ਜਾਣੀ ਮੇਰਾ ਮਾਂ ਪਿਓ ਨਹੀਂ ਕਰਦਾ ਜੀ ਮੇਰਾ ਮਾਂ ਪਿਓ ਨਹੀਂ ਜਾਂਦਾ ਅਸੀਂ ਵੀ ਨਹੀਂ ਜਾਣਾ ਇਹਨਾਂ ਚੀਜ਼ਾਂ ਤੋਂ ਅਸੀਂ ਆਪਣੇ ਮੁਆਸ਼ਰੇ ਨੂੰ ਪਾਕ ਕਰਨਾ ਵਾ ਅਸੀਂ ਪਹਿਲਾ ਕਦਮ ਅਸੀਂ ਆਪ ਉਠਾਉਣਾ ਵਾ ਅਸੀਂ ਅਗਰ ਆਪਣੀ ਅਨਾਪ੍ਰਸਤੀ ਖਤਮ ਕਰਕੇ ਕਿਸੇ ਦੇ ਰਿਸ਼ਤੇ ਨੂੰ ਬਚਾਉਣ ਵਾਸਤੇ ਝੁਕਦੇ ਹਾਂ ਇਹਦੇ ਵਿੱਚ ਕੋਈ ਸਾਡੀ ਇੱਜ਼ਤ ਦੀ ਕਮੀ ਨਹੀਂ ਹੋ ਰਹੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਭਾਈ ਰਜ਼ਾ ਤੁਸੀਂ ਦੱਸੋ ਥੋੜੀ ਵਜ਼ਾਹਤ ਕਰੋ ਉਹਦੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਕਿ ਅਗਰ ਸੁਲ੍ਹਾ ਕਰਾਉਣ ਵਾਲੇ ਦੀ ਕਿਤੇ ਉਹਨੂੰ ਮਹਿਸੂਸ ਹੋ ਰਿਹਾ ਨਾ ਕਿ ਮੇਰੀ ਇਹਦੇ ਵਿੱਚ ਬੇਇੱਜ਼ਤੀ ਆ ਲੇਕਿਨ ਕਿਸੇ ਦੀ ਸੁਲ੍ਹਾ ਹੋ ਰਹੀ ਹੈ ਉਹ ਚਾਹੇ ਉਹ ਆਪਣੀ ਸੁਲ੍ਹਾ ਹੀ ਕਿਸੇ ਨਾਲ ਕਰ ਰਿਹਾ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਉਹ ਬੇਇੱਜ਼ਤੀ ਅਗਰ ਉਹਦੀ ਇੱਜ਼ਤ ਘਟ ਜਾਵੇ ਇੱਜ਼ਤ ਘਟ ਜਾਵੇ ਅਗਰ ਜਾਂ ਉਹਦੇ ਵਿੱਚ ਉਹਦੀ ਬੇਇੱਜ਼ਤੀ ਹੋ ਰਹੀ ਹੈ ਤਾਂ ਉਹ ਆਪਣਾ ਕੰਮ ਜਾਰੀ ਰੱਖੇ ਸੁਲ੍ਹਾ ਕਰਵਾਉਣ ਵਾਲਾ ਖੁਦ ਕਰ ਰਿਹਾ ਜਾਂ ਕਿਸੇ ਦੀ ਕਰਵਾ ਰਿਹਾ ਲੇਕਿਨ ਉਹ ਜਿਹੜੀ ਉਹ ਬੇਇੱਜ਼ਤੀ ਹੈ ਨਾ ਉਹ ਕਿਆਮਤ ਵਾਲੇ ਦਿਨ ਇੱਜ਼ਤ ਦੇ ਨਾਲ ਮੇਰੇ ਕੋਲ ਲੈ ਲੈ ਬਿਲਕੁਲ ਇੱਜ਼ਤ ਦੀ ਗਾੜੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਦਿੱਤੀ ਆ ਅਗਰ ਉਹਨੂੰ ਬੇਇੱਜ਼ਤੀ ਮਹਿਸੂਸ ਹੋਏਗੀ ਤੇ ਕਿਆਮਤ ਵਾਲੇ ਦਿਨ ਮੈਂ ਉਹਨੂੰ ਇੱਜ਼ਤ ਦਿਆਂਗਾ ਉਮਰ ਭਾਈ ਮੈਂ ਫਿਰ ਐਂਡ ਤੇ ਇਹੀ ਕਹਾਂਗਾ ਸਾਰੇ ਆਪਣੇ ਵੇਖਣ ਵਾਲੇ ਵੀਰਾਂ ਨੂੰ ਕਿ ਭਰਾਵਾਂ ਦੀ ਕੋਈ ਲੜਾਈ ਨਹੀਂ ਹੁੰਦੀ ਭਰਾਵਾਂ ਦੀ ਆਪਸ 'ਚ ਕੋਈ ਲੜਾਈ ਨਹੀਂ ਹੁੰਦੀ ਭਾਈ ਸਲੀਮ ਸਾਹਿਬ ਬਿਲਕੁਲ ਤੇ ਲੜਾਈ ਹੁੰਦੀ ਇੱਕ ਤੀਸਰੇ ਇਨਸਾਨ ਦੀ ਤੇ ਸਾਨੂੰ ਭਰਾਵਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਤੀਸਰੇ ਇਨਸਾਨ ਦੇ ਪਿੱਛੇ ਲੱਗ ਕੇ ਨਾ ਲੜੀਏ ਇਹ ਸਾਨੂੰ ਸਾਰੇ ਭਰਾਵਾਂ ਨੂੰ ਸੋਚਣਾ ਚਾਹੀਦਾ ਸਾਰੇ ਭਰਾ ਇਹ ਸੋਚਾਂਗੇ ਕਿ ਇਹ ਕਦੀ ਵੀ ਮੌਕਾ ਮੁਆਵੀਆ ਸਾਹਿਬ ਨਹੀਂ ਆਏਗਾ ਜਿਹੜਾ ਤੁਸੀਂ ਕਿਹਾ ਕਿ ਛੋਟਾ ਭਰਾ ਵੱਡੇ ਨੂੰ ਮਨਾਉਣ ਜਾਂਦਾ ਵੱਡਾ ਛੋਟੇ ਨੂੰ ਮਨਾਉਣ ਜਾਂਦਾ ਤੇ ਅੱਗੋਂ ਸੁਲ੍ਹਾ ਨਹੀਂ ਹੁੰਦੀ ਜਦੋਂ ਅਸੀਂ ਤੀਸਰੇ ਇਨਸਾਨ ਤੋਂ ਹਟ ਕੇ ਜ਼ਿੰਦਗੀ ਗੁਜ਼ਾਰਾਂਗੇ ਤੇ ਇਨਸ਼ਾਅੱਲਾ ਸਾਡੇ ਅੰਦਰ ਲੜਾਈਆਂ ਨਹੀਂ ਜੀ ਉਮਰ ਭਾਈ ਬਿਲਕੁਲ ਜੀ ਅਸੀਂ ਦੁਆ ਕਰਦੇ ਹਾਂ ਕਿ ਕਿਸੇ ਵੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਸਲਾ ਪੇਸ਼ ਨਾ ਆਵੇ ਔਰ ਹਰ ਘਰ ਦੇ ਵਿੱਚ ਪਿਆਰ ਮੁਹੱਬਤ ਅਮਨ ਜਿਹੜਾ ਕਾਇਮ ਰਵੇ ਭਰਾਵਾਂ ਦੇ ਵਿੱਚ ਭੈਣਾਂ ਭਰਾਵਾਂ ਦੇ ਵਿੱਚ ਮੀਆਂ ਬੀਵੀ ਦੇ ਵਿੱਚ ਮਾਂ ਪਿਓ ਦੇ ਨਾਲ ਸਾਰੇ ਜਿੰਨੇ ਵੀ ਰਿਸ਼ਤੇ ਆ ਉਹਨਾਂ ਦੇ ਨਾਲ ਅੱਛੇ ਅਖਲਾਕ ਜਿਹੜੇ ਅੱਛੇ ਤਾਲੁਕਾਤ ਤੁਸੀਂ ਕਾਇਮ ਰੱਖੋ
ਔਰ ਅਗਰ ਕੋਈ ਮਤਲਬ ਕੋਈ ਰੁੱਸਦਾ ਵੀ ਹੈ ਤੁਹਾਡੇ ਨਾਲ ਜਾਂ ਗੁੱਸੇ ਵੀ ਹੁੰਦਾ ਵਾ ਤੇ ਉਹਨੂੰ ਮਨਾਉਣ ਦੇ ਵਿੱਚ ਖਿਆਲ ਕਰੋ। ਇਸ ਅੱਛੇ ਪੈਗਾਮ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਦੇਸ਼ ਪੰਜਾਬ ਦੀ ਪੂਰੀ ਟੀਮ ਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼। अल्लाह हाफिज़। अस्सलाम वालेकुम।